चाहे कोई हिंदू चाहे कोई मुस्लिम चाहे कोई सिख ईसाई एक ही आकाश पिता है सबदा इक्को धरती माई चाहे कोई हिंदू चाहे कोई मुस्लिम। बाबरी मस्जिद ते की कहते बाबरी मस्जिद वास्ते आए हो या कश्मीर वास्ते आए हो? असीं क्या खुदा दा नाम वेख लो, मेरे 6 मुल्कां दे मेरे वीजे लगे ने। भाई पंछी कदी नहीं वंडदे, नहीं बनते जंगल कदी नहीं वंडदे पंछी अते हैवान ऐ पर पाइयां वंडियां ऐ मूर्ख इंसान। सिख सी ना इंस्पैक्टर वड्डा, हाँ जी। ਉਹਨੇ ਪਹਿਲੇ ਦਿਨ ਹੀ ਕਹਿਤਾ ਸੀ, ਉਹ ਛੋਟਾ ਉਹ ਜਿਹੜਾ ਸਭ ਤੋਂ ਛੋਟਾ ਸੀ ਉਹਨੇ ਕਹਿਤਾ ਸੀ ਇਹ ਬੰਦੇ ਨਾ ਸਹੀ ਨੇ ਇਹਨੂੰ ਸਜ਼ਾ। ਲੇਕਿਨ ਉਹ ਜਿਹੜੇ ਸਾਡੇ ਭਰਾ ਹਿੰਦੂ ਭਰਾ ਸੀ ਨਾ ਉਹਨਾਂ ਨੇ ਸਾਡੀ ਮਾਰ ਮਾਰ ਕੇ ਹੁਣ ਪੀੜਾਂ ਨਿਕਲਦੀਆਂ। ਇੱਕ ਮਾਂ ਦੇ ਪੁੱਤ ਨੇ ਤੇ ਵੱਖੋ ਵੱਖ ਬੋਲੀਆਂ ਵੀਰਾਂ ਉੱਤੇ ਵੀਰਾਂ ਅੱਜ ਕੀਕੂ ਤੇਗਾਂ ਖੋਲੀਆਂ ਤੇਰਾ ਸੰਸਾਰ ਤੇਰੀ ਹਰ ਥਾਂ ਤੇ ਸਾਂਝ ਹੋਏ आई है जवानी ते जवाना इनू सांभ होए। भगत सिंह उत्ते भी जवानी कदी आई सी देश दे विरोधियां दी कीती जिस तबाही सी ईरखा दे रोखों ने ऐसे दिते शांग होए आई है जवानी ते जवाना इनू सांभ होए। आओ पाइए अमन दियां बातां ते फिर दिन वर्गियां हो जाण ये कालियां रातां। हाँ जी मैं तुहाडे नाल गल करांगा तुहाडे को दूजे बंदे को जानी दूजे तो तीजे तक तीजे तो पंजवें तो छेवें तो जो तुहाडे कोल आउणी है ना ते ओ जिवें दुध दी लस्सी बन जाती है ना इदां ही गल जिहड़ी अफवाहां दे विच चले जाती आ। वालेकुम सत श्री अकाल जी, मैं हाँ इकबाल खान राजपूत ते तुसी देख रहे हो चैनल एक पिंड पंजाब दा। ਅੱਜ ਇੱਕ ਪਿੰਡ ਪੰਜਾਬ ਦੇ ਚੈਨਲ ਦੀ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ 553ਵੇਂ ਗੁਰਪੁਰਬ ਦੇ ਮੁਬਾਰਕ ਅਵਸਰ ਤੇ ਸਾਡੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਿੱਖ ਸੰਗਤਾਂ ਜਿਹੜੀਆਂ ਕਿ ਦੁਨੀਆ ਭਰ ਤੋਂ ਮੁxtਲਫ ਇਲਾਕਿਆਂ ਚੋਂ ਜਿਹੜੇ ਸੰਗਤਾਂ ਤਸ਼ਰੀਫ ਲਿਆਈਆਂ ਨੇ ਅੱਜ ਇਹਨਾਂ ਦੇ ਵਿਚਾਰ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਣ ਜਾ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ? ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਪੂਰਾ ਦਵਿੰਦਰ ਸਿੰਘ ਧਾਰੀਆ। ਦਵਿੰਦਰ ਸਿੰਘ ਧਾਰੀਆ। ਦਵਿੰਦਰ ਸਿੰਘ ਧਾਰੀਆ। ਦਵਿੰਦਰ ਸਿੰਘ ਧਾਰੀਆ ਜੀ। ਹਾਂਜੀ ਕੀ ਹਾਲ ਚਾਲ ਹੈ ਤੁਹਾਡਾ? ਠੀਕ ਮੇਰਾ ਤੁਹਾਡੇ ਸਾਹਮਣੇ 8-8 ਹਾਂ ਰੱਬ ਸੋਹਣਾ ਚੜ੍ਹਦੀਆਂ ਕਲਾ ਬਖਸ਼ੇ ਜੀ। ਹਾਂਜੀ ਸੁਣਾਓ ਆਪਣਾ ਤੁਸੀਂ ਚੜ੍ਹਦੇ ਪੰਜਾਬ ਤੋਂ ਕਿਹੜੀ ਧਰਤੀ ਤੋਂ ਆਏ? ਅਸੀਂ ਆਸਟ੍ਰੇਲੀਆ ਤੋਂ ਆਏ ਆ। ਸਾਡਾ ਪਿੰਡ ਉਦਾਂ ਡੇਰਾ ਬਾਬਾ ਨਾਨਕ ਦੇ ਲਾਗੇ ਆ। ਡੇਰਾ ਬਾਬਾ ਨਾਨਕ ਦਾ। ਅਸੀਂ ਆਸਟ੍ਰੇਲੀਆ ਰਹਿੰਦੇ ਆ ਤੇ ਉੱਥੋਂ ਸੰਗਤ ਦੇ 34 ਬੰਦੇ ਆਏ ਆ। ਸਰਬਜੀਤ ਸਿੰਘ ਜਿਹੜਾ ਜਥੇਦਾਰ ਉਹ ਲੈ ਕੇ ਆਇਆ ਸਾਨੂੰ ਇੱਥੇ। ਤੇ ਤੁਹਾਡਾ ਫਸਟ ਐਕਸਪੀਰੀਅੰਸ ਹੈ? ਹਾਂਜੀ ਫਸਟ ਟਾਈਮ ਆਏ। ਫਸਟ ਟਾਈਮ ਆਏ ਹੋ, ਕਿਹਦਾ ਲੱਗ ਰਿਹਾ ਤੁਹਾਨੂੰ? ਸਾਰਾ ਜੀ ਵੇਖੋ ਇਹ ਸਾਰੇ ਸੰਸਾਰ ਦੀ ਹਵਾ ਪਾਣੀ ਮੌਸਮ ਸਾਰਿਆਂ ਵਾਸਤੇ ਸੇਮ ਹੀ ਆ। ਬਿਲਕੁਲ ਇੱਕੋ ਹੀ ਨੂਰ ਦੀ ਸਾਰੀ ਦੁਨੀਆ ਬਣੀ ਆ। ਤੇ ਇਹ ਤੇ ਪੰਛੀ ਤੇ ਕਦੀ ਨਹੀਂ ਕਿਤੇ ਵੀ ਲਕੀਰ ਵਾਈ ਇਹ ਤੇ ਲੋਕਾਂ ਨੇ ਲਕੀਰਾਂ ਪਾਤੀਆਂ। ਤੇ ਬਾਕੀ ਸਾਡੇ ਵਾਸਤੇ ਗੁਰੂ ਨਾਨਕ ਦੇਵ ਜੀ ਇਹ ਜਗਤ ਦੇ ਗੁਰੂ ਹੋਏ ਆ। ਉਹ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੇ ਇਹੋ ਹੀ ਮੈਸੇਜ ਦਿੱਤਾ ਵੀ ਅਸੀਂ ਸਾਰੇ ਇਨਸਾਨ ਆ। ਇਨਸਾਨੀਅਤ ਜਿਹੜਾ ਵਾ ਉਹਨੂੰ ਮਤਲਬ ਉਹਦਾ ਪ੍ਰਚਾਰ ਕਰੋ ਤੇ ਅਸੀਂ ਸਾਰੇ ਇੱਕ ਆ ਇੱਕੋ ਨੂਰ ਦੇ ਅਸੀਂ ਉਪਜੇ ਆ। 3 ਚੀਜ਼ਾਂ ਤੇ ਉਹਨਾਂ ਜ਼ੋਰ ਦਿੱਤਾ ਵਾ ਕਿਰਤ ਕਰੋ ਵੰਡ ਕੇ ਛਕੋ ਤੇ ਨਾਮ ਜਪੋ ਜਿਹੜੀ ਸਾਰੇ ਸੰਸਾਰ ਨੂੰ ਇਹ ਤਿੰਨੇ ਲਫ਼ਜ਼ ਜਿਹੜੇ ਅਪੀਲ ਕਰਦੇ ਆ। ਬਿਲਕੁਲ ਜੀ ਬਿਲकुल ਅਪੀਲ ਕਰਦੇ ਆ ਔਰ ਇਹ ਬੜੀ ਸਟਰੋਂਗ ਅਪੀਲ ਕਰਦੇ ਆ ਔਰ ਅਗਰ ਇਸੇ ਧਾਰਨਾ ਦੇ ਉੱਤੇ ਅਸੀਂ ਅਗਰ ਚੱਲਣ ਦੀ ਕੋਸ਼ਿਸ਼ ਕਰੀਏ ਤੇ ਸਾਡਾ ਅੱਜ ਕੱਲ ਸਾਰਾ ਕੁਝ ਸਫਲ ਹੋ ਸਕਦਾ। ਹਾਂਜੀ ਐਜੂਕੇਸ਼ਨ ਦਾ ਮਤਲਬ ਹੈ ਲਾਈਟ ਰੋਸ਼ਨੀ। ਅਸੀਂ ਐਜੂਕੇਟ ਇੰਨੇ ਹੋਈਏ ਵੀ ਸਾਡੀਆਂ ਯੂਨੀਵਰਸਿਟੀਆਂ ਜਿਹੜੀਆਂ ਯੂਨੀਵਰਸਲ ਬਣ ਜਾਣ। ਬਿਲਕੁਲ ਹਾਂਜੀ ਔਰ ਤੁਸੀਂ ਇੱਥੇ ਆਏ ਹੋ ਇੱਥੇ ਦੇ ਪ੍ਰਸ਼ਾਸਨ ਬਾਰੇ ਦੱਸੋ ਇੱਥੇ ਦੀ ਇੰਤਜ਼ਾਮੀਆਂ ਬਾਰੇ। ਪ੍ਰਸ਼ਾਸਨ ਬਹੁਤ ਵਧੀਆ ਜੀ ਸਾਰੇ ਡਿਸਪਲਿਨ ਦੇ ਵਿੱਚ ਸਾਰਾ ਵਰਕ ਹੋ ਰਿਹਾ ਵਾ ਤੇ ਬੜਾ ਵਧੀਆ ਕਲਾਈਮੇਟ ਲੱਗਿਆ ਵਾ ਤੇ ਐਵਰੀਬਾਡੀ ਹੈਪੀ ਕਲੈਪੀ ਸਨੈਪੀ ਹੋ ਰਿਹਾ ਚਾਰ ਸਪੇਰੇ ਤੁਹਾਡੇ ਸਾਹਮਣੇ। ਹਾਂਜੀ ਵਧੀਆ ਜੀ ਵਧੀਆ ਤੁਹਾਡੇ ਵੱਲ ਵੇਖ ਕੇ ਲੱਗ ਰਿਹਾ ਮਾਸ਼ਾਅੱਲਾ ਬੜੇ ਹੈਪੀ ਔਰ ਬੜੇ ਜੋਲੀ ਹੋ ਤੁਸੀਂ ਖੁਦ ਵੀ ਔਰ ਬੜਾ ਅੱਛਾ ਲੱਗ ਰਿਹਾ। ਤੁਹਾਡਾ ਫਸਟ ਐਕਸਪੀਰੀਅੰਸ ਆ ਆਸਟ੍ਰੇਲੀਆ ਤੋਂ ਜਿਹੜਾ ਆਲ ਦਾ ਵੇ ਤੁਸੀਂ ਡਾਇਰੈਕਟ ਇੱਥੇ ਪਾਕਿਸਤਾਨ ਆਏ? ਹਾਂਜੀ ਆਸਟ੍ਰੇਲੀਆ ਤੋਂ ਸਿੱਧੇ ਅਸੀਂ ਇੱਥੇ ਆਏ ਜੀ। ਇਸ ਤੋਂ ਪਹਿਲਾਂ ਵੀ ਤੁਸੀਂ ਕੋਸ਼ਿਸ਼ ਕੀਤੀ ਕਦੀ? ਨਹੀਂ ਕੋਸ਼ਿਸ਼ ਹੀ ਨਹੀਂ ਕੀਤੀ। ਕੋਸ਼ਿਸ਼ ਮਨ ਦੇ ਵਿੱਚ ਤੇ ਤੁਹਾਡੇ ਸੁਪਨੇ ਤੇ ਬਹੁਤ ਹੁੰਦੇ ਆ ਵੀ ਮੈਂ ਚੰਦਰਮਾ ਤੇ ਵੀ ਪਹੁੰਚ ਜਾਵਾਂ ਪਰ ਜਦੋਂ ਕੁਦਰਤ ਨੇ ਲਿਖਿਆ ਅਨਜਲ ਉਦੋਂ ਹੀ ਆਉਣਾ। ਤੇ ਮੇਰੀ ਉਦਾਂ ਪਹਿਲਾਂ ਕੋਸ਼ਿਸ਼ ਹੁੰਦੀ ਸੀ ਵੀ ਫਾਦਰ ਜੀ ਨੂੰ ਆਪਣੇ ਨੂੰ ਲੈ ਕੇ ਉਹਨਾਂ ਦਾ ਪੁਰਾਣਾ ਪਿੰਡ ਜਿਹੜਾ ਨਾਰੋਵਾਲ ਦੇ ਲਾਗੇ ਕੋਲਡੀ ਮੋਲਾ ਸਿੰਘ ਵਾਲੀ ਉਹ ਦਿਖਾ ਸਕੀਏ
ਪਰ ਉਹ ਚਾਂਸ ਨਹੀਂ ਬਣਿਆ। ਨਾਰੋਵਾਲ ਕਿਹੜਾ ਪਿੰਡ ਦੱਸਿਆ ਜੀ? ਇਹ ਕੋਟਲੀ ਮੂਲਾ ਸਿੰਘ ਵਾਲੀ, ਕੀ ਨਾਮ ਸੀ? ਕੋਟਲੀ ਮੂਲਾ ਸਿੰਘ ਵਾਲੀ ਪਿੰਡ ਦਾ ਨਾਂ। ਕੀ ਨਾਮ ਸੀ? ਮੇਰੇ ਫਾਦਰ ਜੀ ਦਾ, ਮੇਰੇ ਫਾਦਰ ਦਾ ਨਾਮ ਸਰਦਾਰ ਹਰਭਜਨ ਸਿੰਘ ਤੇ ਸਾਡੇ ਦਾਦਾ ਜੀ ਸਰਦਾਰ ਉਜਾਗਰ ਸਿੰਘ। ਔਰ ਉੱਥੇ ਪਿੰਡ ਦੇ ਵਿੱਚ ਕਿਵੇਂ ਰਹਿਤ ਬੈਤ ਸੀ ਅਜੇ ਉੱਥੇ ਦਾ ਦੱਸੋ। ਅਸੀਂ ਪਿੰਡ ਉਹ ਦੇਖ ਨਹੀਂ ਸਕੇ ਕਿਉਂ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਸੀ, ਲਾਹੌਰ ਤੋਂ ਗਏ ਤੇ ਲਾਹੌਰ ਵਾਪਸ ਆਉਣਾ ਸੀ। ਸਾਨੂੰ ਸਮਾਂ ਰਸਤੇ ਵਿੱਚ ਜ਼ਿਆਦਾ ਲੱਗ ਗਿਆ, ਜਿਹਦੇ ਕਰਕੇ ਸ਼ਾਮਾਂ ਪੈਣ ਕਰਕੇ ਉਹ ਪਿੰਡ ਨਹੀਂ ਦੇ ਸਕੇ। ਹੋ ਸਕਦਾ ਅਗਲਾ ਸਾਡਾ ਟ੍ਰਿਪ ਹੋਵੇ ਤੇ ਅਸੀਂ ਉਹ ਪਿੰਡ ਵੀ ਦੇਖੀਏ ਤੇ ਇਹਨਾਂ ਸੱਜਣਾ ਪਿਆਰਿਆਂ ਦੇ ਵੀ ਜਿਹੜੇ ਪੁਰਾਣੇ ਵੱਡਿਆਂ ਦੇ ਪਿੰਡ ਉਹ ਵੀ ਦੇਖ ਸਕੀਏ। ਸਹੀ, ਤੁਸੀਂ ਫਾਦਰ ਸਾਹਿਬ ਕੋਲ ਕੁਝ ਤਾਂ ਸੁਣਿਆ ਹੀ ਹੋਏਗਾ ਨਾ? ਬੜਾ ਕੁਝ ਜੀ। ਹਾਂਜੀ, ਕੁਝ ਦੱਸੋ, ਕੁਝ ਸਾਂਝਾ ਕਰੋ। ਸਾਂਝਾ ਉਹਨਾਂ ਕੋਲੋਂ ਇਹ ਵੀ ਜਿੱਦਾਂ ਉਹਨਾਂ ਦੀ 11-12 ਸਾਲ ਉਮਰ ਸੀ ਜਦੋਂ ਦੇਸ਼ ਦੀ ਵੰਡ ਹੋਈ ਆ, ਤੇ ਉਹ ਕਹਿੰਦੇ ਵੀ ਬੜਾ ਸੋਹਣਾ ਉਸ ਵੇਲੇ ਸਿਸਟਮ ਸੀ, ਖੂਹਾਂ ਦੇ ਉੱਤੇ ਖੇਤੀ ਕਰੀਦੀ ਸੀ ਤੇ ਨਜ਼ਾਰੇ ਲੁੱਟੀ ਦੇ, ਲੋਕਾਂ ਦੇ ਆਪਸ ਬਹੁਤ ਪਿਆਰ ਮੁਹੱਬਤ ਸੀ ਤੇ ਪਤਾ ਨਹੀਂ ਉਹ ਕੀ ਕੁਦਰਤ ਦਾ ਭਾਣਾ ਵਰਤਿਆ ਜਿਹਦੇ ਕਰਕੇ ਪਿਆਰ ਮੁਹੱਬਤ ਜਿਹੜਾ ਨਫ਼ਰਤ 'ਚ ਬਦਲਿਆ ਤੇ ਇਧਰੋਂ ਉਧਰ ਤੇ ਉਧਰੋਂ ਇਧਰ ਲੋਕਾਂ ਨੂੰ ਆਉਣਾ ਜਾਣਾ ਪਿਆ। ਉਹ ਇੱਕ ਵਕਤੀ ਤਾਪ ਸੀ ਜਿਹੜਾ ਸਾਡੇ ਬਜ਼ੁਰਗਾਂ ਨੇ ਆਪਣੇ ਹੱਡਾਂ ਤੇ ਹੰਡਾਇਆ। ਹਾਂਜੀ। ਤੇ ਇਹ ਤਾਂ ਲੇਕਿਨ ਹੁਣ ਜਿਹੜਾ ਅਸੀਂ ਦੇਖਦੇ ਆ ਨਵੀਂ ਪੀੜ੍ਹੀਆਂ ਵੀ, ਤੁਸੀਂ ਵੀ ਆਪਣੀਆਂ ਅੱਖਾਂ ਨਾਲ ਕੁਝ ਨਹੀਂ ਦੇਖਿਆ ਵੰਡ ਤੋਂ ਪਹਿਲਾਂ ਦਾ, ਹਾਂਜੀ। ਤੁਹਾਡੀ ਬਾਅਦ ਦੀ ਪੈਦਾਇਸ਼ ਆ, ਹਾਂਜੀ। ਅਸੀਂ ਵੀ ਦੂਸਰੀ ਤੀਸਰੀ ਪੀੜ੍ਹੀ ਦੇ ਵਿੱਚ ਆ। ਹਾਂਜੀ। ਤੇ ਇਹ ਜਿਹੜੀ ਮੋਹ ਪਿਆਰ ਮੁਹੱਬਤ ਆ, ਇਹਦਾ ਕੀ ਕਾਰਨ ਆ ਜ਼ਿਆਦਾ? ਵੇਖੋ, ਜਿਹੜੀ ਆਮ ਇਨਸਾਨ ਆ ਉਹ ਸਾਰੇ ਪਿਆਰ ਮੁਹੱਬਤ ਹੀ ਚਾਹੁੰਦੇ ਆ। ਉਹ ਅੱਜ ਕੱਲ ਦੀ ਜਨਰੇਸ਼ਨ ਕਾਫੀ ਪੜ੍ਹੀ ਲਿਖੀ ਆ ਤੇ ਅਸੀਂ ਵੀ ਅਰਦਾਸ ਕਰਦੇ ਆ ਸਤਿਗੁਰੂ ਨਾਨਕ ਅੱਗੇ, ਉਸ ਦਾਤੇ ਅੱਗੇ ਵੀ ਆਓ ਪਾਈਏ ਅਮਨ ਦੀਆਂ ਬਾਤਾਂ ਤੇ ਫਿਰ ਦਿਨ ਵਰਗੀਆਂ ਹੋ ਜਾਣ ਇਹ ਕਾਲੀਆਂ ਰਾਤਾਂ। ਕਾਲੀਆਂ ਰਾਤਾਂ ਜੀ। ਹਾਂਜੀ। ਬਹੁਤ ਵਧੀਆ ਵਿਚਾਰ ਨੇ। ਤੁਸੀਂ ਆਏ, ਬਹੁਤ ਤੁਹਾਨੂੰ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਵਾਰਮ ਵੈਲਕਮ। ਔਰ ਤੁਸੀਂ ਬਸ ਕੋਈ ਪੈਗਾਮ ਦੇਣਾ ਚਾਹੋ ਜਿਹੜੇ ਤੁਹਾਨੂੰ ਦਰਸ਼ਕ ਸੁਣ ਰਹੇ ਨੇ, ਇਸ ਟਾਈਮ ਦੇਖ ਰਹੇ ਨੇ? ਪੈਗਾਮ ਇਹ ਜੀ, ਅਸੀਂ ਚਾਹੁੰਦੇ ਆ ਵੀ ਜਿਹੜੀ ਅੱਜ ਸਾਰੀ ਦੁਨੀਆ ਦੇ ਉੱਤੇ ਬਿਮਾਰੀ ਆ ਉਹ ਅਨਪੜ੍ਹਤਾ, ਗਰੀਬੀ, ਉਧਰ ਧਿਆਨ ਦੇਣਾ ਚਾਹੀਦਾ। ਸਾਰੇ ਬੱਚਿਆਂ ਨੂੰ ਅਸੀਂ ਵਧੀਆ ਤੋਂ ਵਧੀਆ ਐਜੂਕੇਸ਼ਨ ਦਈਏ ਤੇ ਸਾਡੀ ਜਿਹੜੀ ਗਰੀਬੀ ਆ ਉਹ ਖਤਮ ਹੋਵੇ ਤੇ ਸਾਰੇ ਖੁਸ਼ ਰਹਿਣ ਤੇ ਖੁਸ਼ਹਾਲ ਰਹਿਣ। ਇੱਕੋ ਹੀ ਨੂਰ ਦਾ ਸਾਰਾ ਜਗਤ ਬਣਿਆ। ਜੇ ਤੂੰ ਖੁਸ਼ ਆ ਤੇ ਫੇਰ ਹੀ ਮੈਂ ਖੁਸ਼ ਆ, ਜੇ ਮੈਂ ਖੁਸ਼ ਤੂੰ ਖੁਸ਼ ਨਹੀਂ ਤੇ ਉਹ ਖੁਸ਼ੀ ਨਹੀਂ। ਸਾਰੇ ਬਰਾਬਰ ਅਸੀਂ ਹੋਈਏ ਤੇ ਸਾਰੇ ਜਿਹੜੇ ਆ ਉਹ ਰੱਬ ਦਾ ਸ਼ੁਕਰ ਕਰੀਏ। ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ, ਉਹਨਾਂ ਨੇ ਸਾਰੇ ਜਗਤ ਨੂੰ ਇਹੋ ਹੀ ਸੁਨੇਹਾ ਦਿੱਤਾ ਸੀ ਵੀ ਸਾਰੀ ਦੁਨੀਆ ਇੱਕੋ ਨੂਰ ਦੀ ਬਣੀ ਆ ਤੇ ਸਾਰੇ ਆਪਾਂ ਪਿਆਰ ਮੁਹੱਬਤ ਨਾਲ ਜਿਹੜੀ ਆ ਉਹ ਜ਼ਿੰਦਗੀ ਗੁਜ਼ਾਰੀਏ। ਬਿਲਕੁਲ ਜੀ। ਕੈਸੀ ਲੱਗੀ? ਹਾਂਜੀ ਹਾਂਜੀ, ਬਿਲਕੁਲ। ਇਹ ਸਾਡਾ ਇਹ ਪਾਕਿਸਤਾਨ ਤੁਸੀਂ ਕਹਿੰਦੇ ਹੋ, ਇਹ ਤੇ ਸਾਰੇ ਇਨਸਾਨਾਂ ਦੀ ਧਰਤੀ ਆ। ਪਹਿਲਾਂ ਪਾਸਪੋਰਟ ਨਹੀਂ ਹੁੰਦੇ ਬਜ਼ੁਰਗੋ, ਤੇ ਲੋਕੀ ਜਿੱਧਰ ਦਿਲ ਕਰਦਾ ਸੀ ਉੱਥੇ ਜਾ ਕੇ ਰਹਿ ਲੈਂਦੇ ਸੀ। ਇਹ ਤੇ ਜਦੋਂ ਦੀ ਪੜ੍ਹਾਈ ਵੱਧ ਗਈ ਉਹਨਾਂ ਨੇ ਸਾਡੀ ਆਵਾਮ ਕੈਸੀ ਲੱਗੀ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਜੀ। ਇੱਕ ਗੱਲ ਏ, ਪੁੱਛੋ। ਗੁੱਸਾ ਨਾ ਕਰਿਓ ਸਾਰੇ ਜਣੇ। ਹਾਂਜੀ। ਅਸੀਂ ਤੁਹਾਡੇ ਨਾਲ ਬੜਾ ਪਿਆਰ ਕਰਨੇ ਜਦੋਂ ਤੁਸੀਂ ਆਉਂਦੇ ਹੋ ਤੇ ਅਸੀਂ ਵੀ ਕਰਦੇ। ਨਹੀਂ ਨਹੀਂ, ਜਦੋਂ ਸਾਡੇ ਲੋਕ ਜਾਂਦੇ ਨੇ ਉਹ ਨਹੀਂ ਕਰਦੇ। ਮੈਂ ਹੁਣ ਕੀ ਕਹਿ ਸਕਦਾ ਵੀ ਤੁਸੀਂ ਕਿਹਨੂੰ ਮਿਲਦੇ ਹੋ? ਅਸੀਂ ਗੱਲ, ਤੁਸੀਂ ਮਿਲਦੇ ਕਿਹਨੂੰ ਉੱਥੇ? ਜੇ ਚੱਲ ਵੀ ਜਾਂਦੇ ਆ ਨਾ ਕਿਸੇ ਲਈ। ਇੱਕ ਵਾਰੀ ਗਿਆ ਮੈਂ, ਇੱਕੋ ਵਾਰੀ ਗਿਆ ਇੰਡੀਆ। ਹਾਂਜੀ। ਇੱਕੋ ਵਾਰੀ ਮੈਨੂੰ ਉਹਨਾਂ ਫੜ ਲਿਆ ਤੇ 2.5 ਲੱਖ ਰੁਪਇਆ 1992 ਚ ਦੇ ਕੇ ਆਇਆ। 2.5 ਲੱਖ ਰੁਪਇਆ ਉੱਤੇ ਕਿ ਤੂੰ ਇੱਥੇ ਲੈਣ ਕੀ ਆਇਆ? ਪੰਜ ਉਂਗਲਾਂ ਇੱਕ ਬਰਾਬਰ ਨਹੀਂ ਨਾ। ਨਹੀਂ ਨਹੀਂ, ਮਕਸਦੀ ਜਿਹੜੀ ਆ ਵੇਖੋ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੈਂ ਮੰਨਣਾ ਸਾਰੇ ਆਂਦੇ ਇੱਕ ਮਾਂ ਦੇ ਪੁੱਤ ਨੇ ਤੇ ਵੱਖੋ ਵੱਖ ਬੋਲੀਆਂ, ਵੀਰਾਂ ਉੱਤੇ ਵੀਰਾਂ ਅੱਜ ਕੀਕੂ ਤੇਗਾਂ ਖੋਲੀਆਂ। ਤੇਰਾ ਸੰਸਾਰ ਤੇਰੀ ਹਰ ਥਾਂ ਤੇ ਸਾਂਝ ਹੋਏ, ਆਈ ਏ ਜਵਾਨੀ ਤੇ ਜਵਾਨਾ ਇਹਨੂੰ ਸਾਂਭ ਹੋਏ। ਭਗਤ ਸਿੰਘ ਉੱਤੇ ਵੀ ਜਵਾਨੀ ਕਦੀ ਆਈ ਸੀ, ਦੇਸ਼ ਦੇ ਵਿਰੋਧੀਆਂ ਦੀ ਕੀਤੀ ਜਿਸ ਤਬਾਹੀ ਸੀ। ਈਰਖਾ ਦੇ ਰੁੱਖ ਉਹਨੇ ਐਸੇ ਦਿੱਤੇ ਛਾਂਗ ਹੋਏ, ਆਈ ਏ ਜਵਾਨੀ ਤੇ ਜਵਾਨਾ ਇਹਨੂੰ ਸਾਂਭ ਹੋਏ। ਬੋਲੀਏ ਪੰਜਾਬ ਦੀ ਇਹ ਜੁਗੋ ਜੁਗ ਜੀਵੇ ਤੇਰਾ ਨਾਂ। ਬੋਲੀਆਂ ਦੇ ਰੁੱਖ ਤੇ ਬਥੇਰੇ ਭਾਵੇਂ ਹੋਣਗੇ, ਨਹੀਂ ਬੋੜ ਨਾਲੋਂ ਠੰਡੀ ਤੇਰੀ ਛਾਂ। ਕੀ ਬਾਤ ਹੈ ਜੀ, ਕੀ ਬਾਤ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡਾ ਬਹੁਤ ਬਹੁਤ ਧੰਨ। ਸਮਾਂ ਬੰਦ ਤੇ ਮੈਂ ਸੌਰੀ ਫੀਲ ਕਰਦਾ ਜੇ ਤੁਹਾਡੇ ਨਾਲ ਕਿਸੇ ਨੇ ਜ਼ਿਆਦਤੀ ਕੀਤੀ ਆ। ਬਾਕੀ ਜ਼ਿਆਦਤੀ ਤੁਸੀਂ ਕਿਤੇ ਵੀ ਰਹਿੰਦੇ ਹੋ। 6 ਬੰਦੇ ਸੀ ਫੜੇ ਉਹਨਾਂ। ਹਾਂਜੀ। ਅਸੀਂ ਸਰ 3 ਹੋਰ ਸਾਡੇ ਤੋਂ ਪਹਿਲੋਂ ਇੱਧਰ 3 ਸਾਡੇ ਤੋਂ ਪਹਿਲੋਂ ਫੜੇ ਸਨ। ਕੀ ਆ ਜੀ, ਇਹ ਉਦੋਂ ਨਾ ਉਹ ਮਸਜਿਦ ਦਾ ਕਿਹੜੀ ਮਸਜਿਦ ਜਿਹੜਾ ਹੋਇਆ ਸੀ ਮਸਲਾ ਕੋਈ ਬਾਬਰੀ ਮਸਜਿਦ ਤੇ ਕੀ ਕਹਿੰਦੇ ਬਾਬਰੀ ਮਸਜਿਦ ਵਾਸਤੇ ਆਏ ਹੋ ਜਾਂ ਕਸ਼ਮੀਰ ਵਾਸਤੇ ਆਏ ਹੋ? ਅਸੀਂ ਕਿਹਾ ਖੁਦਾ ਦਾ ਨਾਂ ਵੇਖ ਲਓ, ਮੇਰੇ 6 ਮੁਲਕਾਂ ਦੇ ਮੇਰੇ ਵੀਜ਼ੇ ਲੱਗੇ ਨੇ ਹੈ। ਮੈਂ ਸਮਾਨ ਲਿਆਉਣਾ, ਸਮਾਨ ਵੇਚਣਾ। ਇਹ ਵੀ ਬੰਦੇ ਮੇਰੇ ਨਾਲ ਦੇ ਨੇ, ਇਹ ਵੀ ਸਮਾਨ ਲਿਆਉਂਦੇ ਨੇ ਤੇ ਲੇਕਿਨ ਆ ਗਏ ਆ ਪਹਿਲੀ ਵਾਰੀ ਤੇ ਸਾਡੇ ਨਾਲ ਜ਼ਿਆਦਤੀ ਨਾ ਕਰੋ।
ਲੇਕਿਨ ਉਹ ਜਿਹੜਾ ਸਿੱਖ ਸੀ ਨਾ ਇੰਸਪੈਕਟਰ ਵੱਡਾ, ਹਾਂਜੀ। ਉਹਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ, ਉਹ ਛੋਟਾ ਉਹ ਜਿਹੜਾ ਸਭ ਤੋਂ ਛੋਟਾ ਸੀ ਉਹਨੇ ਕਹਿ ਦਿੱਤਾ ਸੀ ਇਹ ਬੰਦੇ ਨਾ ਸਹੀ ਨੇ, ਇਹਨੂੰ ਲੇਕਿਨ ਉਹ ਜਿਹੜੇ ਸਾਡੇ ਭਰਾ ਹਿੰਦੂ ਭਰਾ ਸੀ ਨਾ, ਉਹਨਾਂ ਨੇ ਸਾਡੀ ਮਾਰ ਮਾਰ ਕੇ ਹੁਣ ਪੀੜਾਂ ਨਿਕਲਦੀਆਂ। ਇਹ ਬਾਬਾ ਜੀ ਇਦਾਂ ਨਿਕਲਦੀਆਂ ਵੇਖੋ, ਪੀੜਾਂ। ਤੁਹਾਡੇ ਬੱਚੇ ਕਿੰਨੇ ਆ? ਮੇਰੇ 8 ਬੱਚੇ ਨੇ। 8 ਬੱਚਿਆਂ ਦੇ ਸੁਭਾਅ ਬਰਾਬਰ ਇੱਕੋ ਜਿਹੇ ਆ? ਨਹੀਂ ਨਹੀਂ, ਤੇ ਫਿਰ ਇਦਾਂ ਹੀ ਸਾਰੀ ਦੁਨੀਆ ਦੇ ਵਿੱਚ ਗੁਲਾਬ ਦਾ ਫੁੱਲ ਜਿਹੜਾ ਵਾ ਉਹਦੀ ਸਾਰੀ ਟਾਹਣੀ ਕੰਡਿਆਂ ਨਾਲ ਭਰੀ ਹੁੰਦੀ ਆ ਬਾਪੂ ਜੀ। ਇਸ ਕਰਕੇ ਨਾ ਸੋਚੋ, ਉਹੋ ਹੀ ਬੰਦਾ ਤੁਹਾਡਾ ਦੋਸਤ ਬਣ ਜਾਂਦਾ, ਉਹੋ ਹੀ ਤੁਹਾਡਾ ਜਾਨਲੇਵਾ ਬਣ ਜਾਂਦਾ। ਸਮਾਂ ਬੜੀਆਂ ਚੀਜ਼ਾਂ ਜਿਹੜੀਆਂ ਅਕਾਊਂਟ ਹੁੰਦੀਆਂ ਨੇ, ਤੇ ਅਸੀਂ ਅਰਦਾਸ ਕਰਦੇ ਆ ਸਾਰਿਆਂ ਵਾਸਤੇ ਵੀ ਦਾਤਾ ਸਾਰਿਆਂ ਨੂੰ ਚੰਗੀ ਸੋਚ ਦੇ। ਤੁਸੀਂ ਐ ਨਹੀਂ ਕਰ ਸਕਦੇ, ਆ ਜਿਹੜੀ ਵਿੱਚ ਲਕੀਰ ਮਾਰੀ ਜੇ, ਉਹ ਮੈਂ ਥੋੜਾ ਉਹ ਮਾਰੀ ਢਾਹ ਆ, ਦਿਓ, ਇਹ ਢਾਹ ਦਿਓ। ਉਹ ਮੈਂ ਥੋੜਾ ਮਾਰੀ ਆ। ਇਹ ਸਿੱਧਾ ਹੀ ਜਾਈਏ ਤੇ ਸਿੱਧਾ ਹੀ ਆਈਏ, ਤੁਸੀਂ ਆਓ ਅਸੀਂ ਵੀ ਆਈਏ। ਅਸੀਂ ਤੇ ਕਹਿੰਦੇ ਆ ਭਈ ਪੰਛੀ ਕਦੀ ਨਹੀਂ ਵੰਡਦੇ, ਨਹੀਂ ਬਣਦੇ। ਜੰਗਲ ਕਦੀ ਨਹੀਂ ਵੰਡਦੇ, ਪੰਛੀ ਅਤੇ ਹੈਵਾਨ ਐਪਰ ਪਾਈਆਂ ਵੰਡੀਆਂ ਐ ਮੂਰਖ ਇਨਸਾਨ। ਇਹ ਤੇ ਬੰਦਿਆਂ ਨੇ ਸਾਰਾ, ਸਭ ਤੋਂ ਜ਼ਿਆਦਾ ਬੰਦਿਆਂ ਨੇ ਸਾਰੇ ਸੰਸਾਰ ਦਾ ਨੁਕਸਾਨ ਕੀਤਾ, ਪਸ਼ੂ ਪੰਛੀਆਂ ਤੇ ਕੀਤਾ ਹੀ ਨਹੀਂ। ਸਰਦਾਰ ਜੀ ਮੈਂ ਤੁਹਾਨੂੰ ਕਿਹਾ ਨਾ ਹਾਂਜੀ। ਕਿ ਨਹੀਂ ਪਿਆਰ ਕਰਦੇ, ਕਰਦੇ ਨੇ ਸਾਰੇ ਨਹੀਂ। ਲੇਕਿਨ ਇੱਕ ਗੱਲ ਹੈ, ਹਾਂਜੀ। ਮੈਂ ਇਸ ਚੀਜ਼ ਦੀ ਤੁਹਾਡੇ ਕੋਲ ਮਾਜ਼ਰਤ ਕਰਨਾ, ਕਿਉਂ ਤੁਸੀਂ ਸਾਡੇ ਮਹਿਮਾਨ ਹੋ, ਹਾਂਜੀ। ਤੁਹਾਡੀ ਇੱਜ਼ਤ ਕਰਨੀ ਅਸੀਂ। ਹਾਂਜੀ ਕਿ ਜੇ ਉੱਥੇ ਜਾ ਕੇ ਕਹੋ ਵਾਕਈ ਯਾਰ ਪਾਕਿਸਤਾਨੀ ਗਏ ਆ, ਹਾਂਜੀ। ਸਾਡੀ ਬੜੀ ਖਿਦਮਤ ਕੀਤੀ ਆ ਠੀਕ ਆ ਜੀ। ਯਾਰ। ਅੱਜ ਕੱਲ ਤੇ ਇੱਕ ਦੂਜੇ ਨੂੰ ਮਿੱਠਾ ਬੋਲ ਲਈਏ ਤੇ ਉਹਦੇ ਨਾਲ ਵੱਡੀ ਗੱਲ ਕੋਈ ਨਹੀਂ। ਹਾਂਜੀ, ਕੀ ਖਿਆਲ? ਉਹ ਕਹਿੰਦੇ ਆ, ਬਾਬਾ ਫਰੀਦ ਜੀ ਕਹਿੰਦੇ ਆ, ਕਵਣ ਸੂ ਅੱਖਰ ਕਵਣ ਗੁਣ ਕਵਣ ਸੂ ਮਣੀਆਂ ਮੰਤ, ਕਵਣ ਸੂ ਵੇਸ ਹੋ ਕਰੀ ਜਿਸ ਵਾਸ ਆਵੈ ਕੰਤ। ਫਿਰ ਆਪੇ ਜਵਾਬ ਦਿੰਦੇ ਆ, ਨਿਵਣ ਸੂ ਅੱਖਰ ਨਿਉ ਕੇ ਚੱਲਣਾ, ਖਿਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੈ ਕੰਤ। ਐ ਇਨਸਾਨ ਤੇਰੇ ਮੂੰਹ ਦੇ ਵਿੱਚੋਂ ਜਿਹੜਾ ਵੀ ਲਫ਼ਜ਼ ਨਿਕਲਦਾ ਵਾ ਉਹ ਪੂਜਣ ਯੋਗ ਹੋਵੇ। ਬੇਸ਼ੱਕ ਬਿਲਕੁਲ। ਬੋਲੇ ਸੋ ਨਿਹਾਲ। ਆਪਣਾ ਬਹੁਤ ਬਹੁਤ ਖਿਆਲ ਰੱਖਿਓ। ਧੰਨਵਾਦ ਬਹੁਤ ਬਹੁਤ। ਤੇ ਇੱਕ ਪਿੰਡ ਪੰਜਾਬ ਦਾ ਜਿਹੜਾ ਚੈਨਲ ਆ, ਇਹਦਾ ਮੈਂ ਬਹੁਤ ਧੰਨਵਾਦ ਕਰਦਾ ਭਈ। ਪੰਜਾਬ ਦਾ ਚੈਨਲ ਜਿਹੜਾ ਇਹ ਕਿੰਨੇ ਲੋਕਾਂ ਤੱਕ ਆਵਾਜ਼ ਪਹੁੰਚਾਊਗਾ। ਤੇ ਮੀਡੀਆ ਇੱਕ ਬੜੀ ਪਾਵਰਫੁਲ ਚੀਜ਼ ਆ। ਜੇ ਮੀਡੀਆ ਵੀ ਆਪਣਾ ਸਹੀ ਰੋਲ ਅਦਾ ਕਰਦਾ ਤੇ ਤਾਂ ਵੀ ਸੰਸਾਰ ਵਿੱਚ ਸੁੱਖ ਸ਼ਾਂਤੀ ਹੋਣ ਦੇ ਜ਼ਿਆਦਾ ਮਤਲਬ ਮੌਕੇ ਨੇ। ਮੈਂ ਬਿਲਕੁਲ ਤੁਸੀਂ 100% ਸਹੀ ਗੱਲ ਕੀਤੀ ਆ। ਅੱਜ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਨਾ, ਇਹਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਸਮਝਦਾ ਅੱਜ ਕੱਲ ਦੇ ਸੋਸ਼ਲ ਮੀਡੀਆ ਦਾ ਯੋਗਦਾਨ ਆ। ਆ ਜਿੰਨੇ ਵੀ ਨਵੇਂ ਮੁੰਡੇ ਜਿਨ੍ਹਾਂ ਨੇ ਚੈਨਲ ਬਣਾਏ ਨੇ, ਪੰਜਾਬੀ ਚੈਨਲ ਨੇ, ਜਿਹੜੇ ਲੋਕ ਕੰਮ ਕਰ ਰਹੇ ਨੇ, ਵਿਛੜਿਆਂ ਨੂੰ ਮਿਲਾਇਆ। ਤੁਸੀਂ ਤਾਂ ਸਟੋਰੀਆਂ ਦੇਖੀਆਂ ਹੋਣਗੀਆਂ, ਸਾਰੇ ਹੀ ਦੇਖਦੇ ਆ। ਇਹ ਉਹਦਾ ਵੀ 80% ਮੈਂ ਸਮਝਦਾ ਕਿ ਇਹ ਖਰਾਜੇ ਤਹਿਸੀਨ ਪੇਸ਼ ਕਰਦੇ ਆ ਅਸੀਂ। ਕੋਈ ਵੀ ਬੱਚੇ ਤੋਂ ਬਜ਼ੁਰਗ ਤੱਕ ਕੋਈ ਵੀ ਬੰਦਾ ਚੰਗਾ ਕੰਮ ਕਰਦਾ, ਉਹ ਕਿਸੇ ਵੀ ਕੌਮ ਕਿਸੇ ਵੀ ਦੇਸ਼ ਦਾ, ਉਹਨੂੰ ਸਲਾਹੁਣਾ ਚਾਹੀਦਾ। ਹਾਂਜੀ, ਉਹਨੂੰ ਫਿਰ ਐਨਕਰੇਜਮੈਂਟ, ਉਹਦਾ ਹੌਸਲਾ ਅਫਜ਼ਾਈ ਹੁੰਦੀ ਆ। ਚੰਗਾ ਕਰਨ ਵਾਲੇ ਦੇ ਨਾਲ ਸਦਾ ਸਾਨੂੰ ਖੜਨਾ ਚਾਹੀਦਾ, ਗਰੀਬ ਦੀ ਬਾਹ ਫੜਨੀ ਚਾਹੀਦੀ ਆ, ਤੇ ਮਿਆਰੀ ਸਾਡੀ ਐਜੂਕੇਸ਼ਨ ਸਿਸਟਮ ਹੋਣੇ ਚਾਹੀਦੇ ਆ। ਹਾਂਜੀ, ਤੁਹਾਡੀ ਕਮਿਊਨਿਟੀ ਦੇ ਲੋਕ ਕਹਿੰਦੇ ਆ ਕਿ ਜਿਹੜਾ ਪਾਕਿਸਤਾਨ ਦਾ ਸਟੈਂਪ ਲੱਗ ਜਾਂਦੀ ਹੈ ਜਿਹਦੇ ਵੀ ਯਾਨੀ ਕਿ ਵੀਜ਼ੇ ਦੇ ਉੱਤੇ, ਤੇ ਉਹਨੂੰ ਅਦਰ ਕੰਟਰੀ, ਯੂਰਪੀਅਨ ਕੰਟਰੀ ਦਾ ਵੀਜ਼ਾ ਨਹੀਂ ਅਲਾਉਡ ਹੁੰਦਾ ਹੈਗਾ। ਤੁਸੀਂ ਇਹਦੇ ਬਾਰੇ ਕੀ ਸੁਜੈਸ਼ਨ ਕਰਦੇ? ਤੁਸੀਂ ਇਹ ਇਦਾਂ ਜੀ ਵੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਤੁਹਾਡੇ ਕੋਲ ਦੂਜੇ ਬੰਦੇ ਕੋ ਜਾਣੀ, ਦੂਜੇ ਤੋਂ ਤੀਜੇ ਤੱਕ, ਤੀਜੇ ਤੋਂ ਪੰਜਵੇਂ ਤੋਂ ਛੇਵੇਂ ਤੋਂ ਜਦੋਂ ਤੁਹਾਡੇ ਕੋਲ ਆਉਣੀ ਆ ਨਾ, ਤੇ ਉਹ ਜਿਵੇਂ ਦੁੱਧ ਦੀ ਲੱਸੀ ਬਣ ਜਾਂਦੀ ਆ ਨਾ, ਇਦਾਂ ਹੀ ਗੱਲ ਜਿਹੜੀ ਅਫਵਾਹਾਂ ਦੇ ਵਿੱਚ ਚਲੇ ਜਾਂਦੀ ਆ। ਤੇ ਮੇਰੀ ਇਹੋ ਅਪੀਲ ਆ ਵੀ ਕੋਈ ਵੀ ਚੀਜ਼ ਜਿੰਨਾ ਚਿਰ ਉਹਨੂੰ ਸੋਲਿਡ ਪ੍ਰੂਫ ਨਹੀਂ ਮਿਲਦਾ, ਉਹਨੂੰ ਗਾਂਹ ਫੈਲਾਉਣਾ ਨਹੀਂ ਚਾਹੀਦਾ। ਹਾਂਜੀ, ਤੁਸੀਂ ਦੁਬਾਰਾ ਜਾ ਹੀ ਨਹੀਂ ਸਕਦੇ ਜੇਕਰ ਤੁਸੀਂ ਪਾਕਿਸਤਾਨ 'ਚ ਆ ਗਏ। ਇਹੋ ਜਿਹੀ ਨਹੀਂ ਇਹ ਧਾਰਨਾ ਬਣਾਈ ਹੋਈ ਸੀ। ਇਹ ਪਤਾ ਨਹੀਂ ਕਿੱਦਾਂ ਦੇ ਸੁਪਨੇ ਲੋਕੀ ਦੁਪਹਿਰੇ ਲੈਂਦੇ ਆ, ਜਿਹੜੇ ਇਦਾਂ ਦੇ ਸੁਪਨੇ ਆ। ਜਿੰਨਾ ਚਿਰ ਰੀਅਲ ਚੀਜ਼ ਤੁਹਾਡੇ ਸਾਹਮਣੇ ਨਹੀਂ ਆਉਂਦੀ, ਉਹਨਾਂ ਚਿਰ ਉਹਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਇਹ ਵੀ ਸਵਾਲ ਤੁਹਾਡੇ ਉੱਧਰ ਦੀ ਕੰਟਰੀ ਦੇ ਲੋਕਾਂ ਨੇ ਸਾਡੇ ਮਾਈਂਡ ਦੇ ਚ ਪਾਇਆ ਤੇ ਅਸੀਂ ਇਹ ਤੁਹਾਡੇ ਨਾਲ ਕਰਨ ਦੇ ਆ। ਪਰ ਉਹ ਲੋਕ ਕਿਹੜੀ ਕਿਸਮ ਦੇ ਹੋਣਗੇ ਮੈਨੂੰ ਇਹ ਵੀ ਪੁੱਛੋ ਨਾ, ਜਾਂ ਤੇ ਮੈਂ ਤੁਹਾਨੂੰ ਪੁੱਛਿਆ ਹੋਵੇ ਫਿਰ ਤੁਸੀਂ ਮੈਨੂੰ ਪੁੱਛੋ। ਸਾਨੂੰ ਤੇ ਇਦਾਂ ਦੀ ਕੋਈ ਗੱਲ ਨਹੀਂ। ਔਰ ਨਹੀਂ ਜੀ, ਇੱਕ ਧਾਰਨਾ ਉਂਝੀ ਧਾਰਨਾ ਇੱਕ ਬਣੀ ਹੋਈ ਸੀ ਵੀ ਜੀ ਪਾਕਿਸਤਾਨ ਜਾਓਗੇ ਤੇ ਹੋਰ ਅਦਰ ਕੰਟਰੀਜ਼ ਦਾ ਵੀਜ਼ਾ ਨਹੀਂ ਲੱਗਣਾ। ਬਾ ਇਸ ਗੱਲ ਬਾਰੇ ਕੋਈ ਦੁਨੀਆ ਦੇ ਉੱਤੇ ਜਿਹੜਾ ਰੌਲਾ ਰੱਪਾ ਹੁੰਦਾ ਨਾ, ਜਿਹੜੀ ਖਬਰ ਹੁੰਦੀ ਆ, ਉਹ 80% ਜਿਹੜੀ ਉਹ ਹਵਾ 'ਚ ਚੱਲਦੀ ਆ। ਗੱਲ ਕੁਝ ਹੁੰਦੀ ਆ, ਕਿਹਾ ਕਿਸੇ ਨੇ ਕੁਝ ਹੁੰਦਾ ਵਾ, ਉਹਦੀ ਡੈਫੀਨੇਸ਼ਨ ਜਿਹੜੀ ਉਹ ਬਹੁਤ ਗਲਤ ਤਰੀਕੇ ਨਾਲ ਬਿਆਨ ਕੀਤੀ ਜਾਂਦੀ ਆ। ਹਾਂਜੀ, ਬਿਲਕੁਲ ਬਿਲਕੁਲ, ਅਸੀਂ ਸੰਤੁਸ਼ਟ ਹਾਂ ਜੀ ਤੁਹਾਡੇ ਜਵਾਬ ਤੋਂ। ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਜਾਂਦਾ ਜਾਂਦਾ ਇੱਕ ਚੀਜ਼ ਕਹਿ ਦਿਆਂ ਥੋੜਾ ਗਾ ਕੇ, ਚਾਹੇ ਕੋਈ ਹਿੰਦੂ ਚਾਹੇ ਕੋਈ ਮੁਸਲਮ, ਚਾਹੇ ਕੋਈ ਹਿੰਦੂ ਚਾਹੇ ਕੋਈ ਮੁਸਲਮ,
ਚਾਹੇ ਕੋਈ ਸਿੱਖ ਈਸਾਈ ਏ, ਇੱਕ ਹੀ ਆਕਾਸ਼ ਪਿਤਾ ਹੈ ਸਭ ਦਾ, ਇੱਕੋ ਧਰਤੀ ਮਾਈ ਏ। ਚਾਹੇ ਕੋਈ ਹਿੰਦੂ ਚਾਹੇ ਕੋਈ ਮੁਸਲਮ, ਗੁਰੂ ਨਾਨਕ ਦੇਵ ਜੀ ਨੇ ਵੀ ਇਹ ਗੱਲ ਕਹੀ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਾਨੂੰ ਸਾਰਿਆਂ ਨੂੰ ਸਰਬੱਤ ਦਾ ਭਲਾ ਮੰਨਣਾ ਚਾਹੀਦਾ। ਥੈਂਕ ਯੂ, ਸਤਿ ਸ੍ਰੀ ਅਕਾਲ ਸਾਡੇ ਵੱਲੋਂ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।